ਜੇ ਇੱਕ ਹਫ਼ਤੇ ਲਈ ਸਾਊਦੀ ਅਰੇਬੀਆ ਜਾਂ ਈਰਾਨ ਇਹ ਕਹੇ ਜੀ ਕਿ ਤੁਸੀਂ ਜੋ ਕਸ਼ਮੀਰੀਆਂ ਨਾਲ ਕਰ ਰਹੇ ਹੋ, ਜੋ ਮੁਸਲਮਾਨਾਂ ਨਾਲ ਕਰ ਰਹੇ ਹੋ, ਅਸੀਂ ਤੁਹਾਨੂੰ ਤੇਲ ਨਹੀਂ ਦੇਣਾ ਤੇ ਗੋਡਿਆਂ ਪਰਨੇ ਆ ਜਾਣ। ਜਿੱਦਣ ਮੋਦੀ ਜਿਹੜਾ ਪਹਿਲੀ ਵਾਰ ਉਹ ਜੰਮੂ ਦੇ ਨੇੜੇ ਸਾਂਬੇ 'ਚ ਜਾਂਦਾ ਹੈ ਜੀ, ਤੇ ਆਲਮੋਸਟ 28 UAE ਦੇ ਧਨਾੜ ਜਿਹੜੇ ਅਰਬ ਨੇ ਉਹਨਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਉਹਨੂੰ ਉੱਥੇ ਮਿਲ ਰਿਹਾ ਹੁੰਦਾ ਹੈ ਕਿ ਜੀ ਅਸੀਂ ਕਸ਼ਮੀਰ ਦੇ ਵਿੱਚ ਇਨਵੈਸਟਮੈਂਟ ਕਿਵੇਂ ਕਰਨੀ ਹੈ। ਜਿੱਥੇ ਮੱਕਾ ਔਰ ਮਦੀਨਾ ਹੈ ਜਿਹੜਾ ਦੁਨੀਆ ਦੇ 1.5 ਬਿਲੀਅਨ ਮੁਸਲਮਾਨਾਂ ਦੇ ਲਈ ਸਭ ਤੋਂ ਪਾਵਨ ਧਰਤੀ ਹੈ, ਪਵਿੱਤਰ ਧਰਤੀ ਹੈ ਜੀ, ਸਾਊਦੀ ਅਰੇਬੀਆ, ਉਹ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲ ਅਵਾਰਡ ਦਿੰਦੇ ਨੇ। ਪਾਕਿਸਤਾਨ ਉਹ ਆਵਾਜ਼ ਚੁੱਕਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਜਦੋਂ ਇਹਨਾਂ ਨੇ ਕਸ਼ਮੀਰ ਦੇ ਮੁੱਦੇ 'ਤੇ ਕੀਤਾ, ਹਾਈ ਕਮਿਸ਼ਨ ਵਾਪਸ ਸੱਦ ਲਏ, ਟ੍ਰੇਡ ਬੰਦ ਕਰ ਦਿੱਤਾ ਹੈ, ਵਪਾਰ ਬੰਦ ਕਰ ਦਿੱਤਾ ਹੈ UN ਲੈਵਲ ਦੇ ਉੱਤੇ, ਪਰ ਪਾਕਿਸਤਾਨ ਇੱਕ ਆਪਣੀਆਂ ਸਮੱਸਿਆਵਾਂ ਦੇ ਨਾਲ ਵੀ ਜੂਝ ਰਿਹਾ ਹੈ। ਇਸ ਲੈਵਲ ਦੀ ਤਾਕਤ ਵਾਲੇ ਮੁਲਕ ਜਿਹੜੇ ਨੇ ਉਹਨਾਂ ਦੇ ਹੁੰਦਿਆਂ ਮੁਸਲਮਾਨਾਂ ਦੇ ਨਾਲ ਇਹ ਹਿੰਦੂਤਵੀ ਇਹ ਕਰ ਰਹੇ ਨੇ ਤੇ ਅਸੀਂ ਕਹਿੰਦੇ ਪਾਣੀ ਹਾਰ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਹਿੰਦੂਤਵ ਦੇ ਰੱਥ ਦੀ ਗੱਲ ਕੀਤੀ ਹੈ ਤੇ ਖਾਸ ਤੌਰ 'ਤੇ ਜਿਵੇਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਫਿਰ ਇਸ ਜੇ ਮੁਸਲਮਾਨ ਕਮਿਊਨਿਟੀ ਦੀ ਗੱਲ ਕਰਨੀ ਹੋਵੇ, ਮਤਲਬ ਮੁਸਲਮਾਨਾਂ ਦੇ ਜਿਹੜੇ ਇਸਲਾਮਿਕ ਨੇਸ਼ਨਸ ਨੇ ਦੁਨੀਆ ਭਰ ਦੇ ਵਿੱਚ, ਜਾਂ OIC ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਫਿਰ ਉਹਨਾਂ ਵੱਲ ਨੂੰ ਵੀ ਸੂਈ ਜਾਂਦੀ ਹੈ, ਖਾਸ ਤੌਰ 'ਤੇ ਪਾਕਿਸਤਾਨ ਵੱਲ ਨੂੰ ਵੀ, ਭਾਈ ਉਹ ਕੀ ਕਰ ਰਹੇ ਆ। ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਇਹ ਹਾਲ ਹੈ ਤੇ ਹਮ ਕੀ ਕਹਿੰਦੇ ਹੁੰਦੇ ਆ, ਹਮ ਮਜ਼ਹਬ ਹੋਣ ਦੇ ਨਾਤੇ ਉਹਨਾਂ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਉਹ ਆਵਾਜ਼ ਚੁੱਕਣ, ਇੰਟਰਨੈਸ਼ਨਲ ਕਮਿਊਨਿਟੀ ਤੱਕ ਪਹੁੰਚ ਕਰਨ। ਪਾਕਿਸਤਾਨ ਦੇ ਹਵਾਲੇ ਨਾਲ ਖਾਸ ਤੌਰ 'ਤੇ ਇੰਡੋ ਪਾਕ ਰਿਲੇਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਸ਼ਮੀਰ ਦਾ ਮੁੱਦਾ ਮਤਲਬ ਚੁੱਕ ਕੇ ਰੱਖਿਆ ਆ ਪਾਕਿਸਤਾਨ ਨੇ, ਉਹਨੂੰ UN ਦੇ ਵਿੱਚ ਗੱਲ ਕਰਨੀ ਹੋਵੇ। ਹੁਣ ਵੀ ਜਦੋਂ ਪਾਕਿਸਤਾਨ ਦੇ ਵਿੱਚ ਸਿਆਸੀ ਸ਼ਿਫਟ ਆਈ ਹੈ, ਬਿਲਾਵਲ ਭੁੱਟੋ ਬਾਹਰਲੇ ਦੌਰਿਆਂ 'ਤੇ ਆਏ ਹੋਏ ਆ ਤੇ UN ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਕਸ਼ਮੀਰ ਦਾ ਮੁੱਦਾ ਚੁੱਕਿਆ, ਇੰਡੀਆ ਨੇ ਕਿਵੇਂ ਰਿਐਕਟ ਕੀਤਾ। ਸੋ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਮੁਸਲਮਾਨ ਕਮਿਊਨਿਟੀ ਦੇ ਜਿਹੜੇ ਬਾਹਰ ਵਸਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ, ਉਹਨਾਂ ਦਾ ਜਿਹੜਾ ਰੋਲ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ, ਜਿਹੜੇ ਹਾਲਾਤ ਇਸ ਵਕਤ ਗਰਾਊਂਡ ਦੇ ਉੱਤੋਂ ਨਜ਼ਰ ਆ ਰਹੇ ਆ। ਸੋ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਦੇਖੋ, ਨਿਹਾਇਤ ਅਫਸੋਸਨਾਕ ਵਰਤਾਰਾ ਮੈਂ ਬਹੁਤ ਵਾਰ ਦੇਖਦਾ ਕਿ ਵੀ ਅਸੀਂ ਤਾਂ ਇਸ ਲਈ ਕਲਪਦੇ ਹਾਂ ਕਿ ਭਾਈ ਅਸੀਂ 35 ਮਿਲੀਅਨ ਹੈ, ਅਸੀਂ ਤੀਸਰੀ ਧਿਰ ਸੀ 1947 ਦੇ ਦੌਰ 'ਚ, ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਹੈ, ਇੰਨੀਆਂ ਨਸਲਕੁਸ਼ੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਨੇ, ਦੁਨੀਆ ਕਿਉਂ ਨਹੀਂ ਆਵਾਜ਼ ਚੁੱਕ ਰਹੀ। ਪਰ ਦੂਸਰੇ ਪਾਸੇ ਮੈਂ ਦੇਖਦਾ ਵੀ ਲਗਭਗ 1.5 ਬਿਲੀਅਨ ਦੇ ਕਰੀਬ ਦੁਨੀਆ ਦੇ ਵਿੱਚ ਮੁਸਲਮਾਨ ਮੁਲਕ, ਮੁਸਲਮਾਨ ਆਬਾਦੀ, 57 ਤੋਂ ਜ਼ਿਆਦਾ ਮੁਸਲਮਾਨ ਮੁਲਕ ਜਿਨ੍ਹਾਂ ਨੇ 1970ਵਿਆਂ ਤੱਕ ਪਹੁੰਚਦਿਆਂ ਆਪਣੀ ਆਰਗੇਨਾਈਜੇਸ਼ਨ OIC ਬਣਾਈ। ਦੁਨੀਆ ਦੇ 60-65% ਜਿਹੜੀ ਐਨਰਜੀ, ਜਿਸ ਨੂੰ ਮੈਲਟਡ ਗੋਲਡ ਕਹਿੰਦੇ ਨੇ ਜਾਂ ਕਿਹਾ ਗਿਆ, ਉਸ ਦੇ ਉੱਤੇ ਉਹ ਬੈਠੇ ਹੋਏ ਨੇ ਖੁਸ਼ਹਾਲ ਲੋਕ। ਔਰ ਉਹਨਾਂ ਦਾ ਆਲਮੋਸਟ ਹੁਣ ਤਾਂ 1500 ਸਾਲ ਦੇ ਨੇੜੇ ਪਹੁੰਚ ਗਿਆ ਉਹਨਾਂ ਦੀ ਹਿਸਟਰੀ ਦਾ ਪ੍ਰਾਈਡ, ਜਿਸ ਕਿਸਮ ਦਾ ਉਹਨਾਂ ਦੀਆਂ ਪਾਸਟ ਸੈਂਚਰੀਜ਼ ਰਹੀਆਂ ਜਿਹੜੀ ਖਾਸ ਤੌਰ 'ਤੇ 18ਵੀਂ ਸਦੀ ਤੋਂ ਪਹਿਲਾਂ। ਔਰ ਇਸ ਦੇ ਬਾਵਜੂਦ ਜੋ ਕੁਛ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨਾਂ ਦੇ ਨਾਲ ਹੋ ਰਿਹਾ, 200 ਮਿਲੀਅਨ ਮੁਸਲਿਮਸ ਦੇ ਨਾਲ, ਕਸ਼ਮੀਰਵਾਦੀ, ਜਿਸ ਜੰਮੂ ਕਸ਼ਮੀਰ ਦਾ ਕੇਸ ਖੁਦ ਇੰਡੀਆ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ, ਜਿਸ UN ਜਨਰਲ ਅਸੈਂਬਲੀ ਦੇ ਵਿੱਚ 57 ਇਸਲਾਮਿਕ ਮੁਲਕ ਉਹਦੇ ਮੈਂਬਰ ਨੇ ਜੀ, ਜਿਸ UN ਸਿਕਿਉਰਿਟੀ ਕੌਂਸਲ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਜਿਹੜੇ ਰੈਜ਼ੋਲੂਸ਼ਨ ਨੇ 14 ਵਾਰ ਪਾਸ ਕੀਤੇ ਹੋਏ ਨੇ, ਲੇਕਿਨ ਕਿਵੇਂ ਸਾਹਮਣੇ ਉਸ ਇੰਟਰਨੈਸ਼ਨਲ ਇਸ਼ੂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਇੱਕ ਡੋਮੈਸਟਿਕ ਲਾਅ ਦੇ ਨਾਲ, ਜੋ 5 ਅਗਸਤ 2019 ਨੂੰ ਕੀਤਾ ਗਿਆ ਭਾਰਤ ਦੇ ਮੁਸਲਮਾਨ ਔਰ ਉਹਨਾਂ ਦੇ ਨਾਲ। ਇਹਦੇ ਬਾਵਜੂਦ ਜਿੱਥੇ ਮੱਕਾ ਔਰ ਮਦੀਨਾ ਹੈ ਜਿਹੜਾ ਦੁਨੀਆ ਦੇ 1.5 ਬਿਲੀਅਨ ਮੁਸਲਮਾਨਾਂ ਦੇ ਲਈ ਸਭ ਤੋਂ ਪਾਵਨ ਧਰਤੀ ਹੈ, ਪਵਿੱਤਰ ਧਰਤੀ ਹੈ ਸਾਊਦੀ ਅਰੇਬੀਆ, ਉਹ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲ ਅਵਾਰਡ ਦਿੰਦੇ ਨੇ। UAE ਉਹ ਹਾਈਐਸਟ ਸਿਵਲ ਅਵਾਰਡ ਦਿੰਦੇ ਨੇ।
ਆਮ ਮੁਸਲਮਾਨਾਂ ਦੇ ਗੁੱਸੇ ਤੋਂ ਬਚਣ ਲਈ OIC ਜਾਂ ਦੂਜਾ ਜਦੋਂ ਉਹਨਾਂ ਦਾ ਸੈਸ਼ਨ ਹੁੰਦਾ ਹੈ, ਪਿੱਛੇ ਵੀ ਹੋਇਆ ਹੈ, ਨਾ ਵੀ ਹੋਏ ਇੱਕ ਅੱਧੀ ਸਟੇਟਮੈਂਟ ਉਹ ਦੇ ਦਿੰਦੇ ਨੇ ਔਰ ਇੰਡੀਆ ਉਹਨੂੰ ਪੂਰੀ ਤਰੀਕੇ ਨਾਲ ਕੰਡੈਮ ਕਰਦਾ ਹੈ, ਉਹਨਾਂ ਨੂੰ ਇੰਟਾਈ ਤੇ ਉਹ ਚੁੱਪ ਕਰ ਜਾਂਦੇ ਨੇ ਉੱਥੇ, ਕਿਉਂਕਿ ਉਹਨਾਂ ਨੂੰ ਵੀ ਪਤਾ, ਇੰਡੀਆ ਨੂੰ ਵੀ ਪਤਾ ਹੈ ਕਿ ਭਾਈ ਇਹ ਸਾਰੇ ਕਾਣੇ ਕੀਤੇ ਹੋਏ ਨੇ ਅੰਦਰੋਂ ਔਰ ਇਸ ਦਾ ਕੋਈ ਮਤਲਬ ਨਹੀਂ ਹੈ ਬਿਆਨ। ਪਰ ਇੰਡੀਆ ਉਸ ਬਿਆਨ ਦੇ ਹਵਾਲੇ ਨਾਲ OIC ਦੇ ਪਾਕਿਸਤਾਨ ਨੂੰ ਟਾਰਗੇਟ ਕਰ ਰਿਹਾ ਹੁੰਦਾ ਜੀ, ਪਾਕਿਸਤਾਨ ਦੇ ਉੱਤੇ ਦਹਿਸ਼ਤਗਰਦੀ ਦਾ ਲੇਬਲ ਲਾ ਰਿਹਾ ਹੁੰਦਾ। ਸੋ ਮੈਂ ਸਮਝਦਾ ਹਾਂ ਵੀ ਇਸ ਨੂੰ ਅਫਸੋਸਨਾਕ ਲਫ਼ਜ਼ ਵੀ ਛੋਟਾ ਰਹਿ ਜਾਂਦਾ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਜੇ ਅੱਜ ਰੂਸ ਯੂਕਰੇਨ ਦੀ ਲਾਈਨ ਹੈ ਔਰ ਰੂਸ ਨੇ ਫੈਸਲਾ ਕੀਤਾ ਕਿ ਜੀ ਜਿਹੜੇ ਇਹਨਾਂ ਦੇ ਨਾਲ ਅਮਰੀਕਾ ਜਾਂ ਨੈਟੋ ਦੇ ਨਾਲ ਨੇ, ਜਿਵੇਂ ਫਿਨਲੈਂਡ ਹੈ ਜਾਂ ਸਵੀਡਨ, ਜਿਨ੍ਹਾਂ ਦੀ ਉਹਨਾਂ ਦੀ ਅਸੀਂ ਆਇਲ ਸਪਲਾਈ ਬੰਦ ਕਰ, ਗੈਸ ਸਪਲਾਈ ਬੰਦ ਕਰ ਰਹੇ ਹਾਂ, ਅਸੀਂ ਨਹੀਂ ਵੇਚਣੀ ਇਹਨਾਂ ਨੂੰ। ਹੁਣ ਭਾਰਤ ਜਿਹਦਾ ਆਲਮੋਸਟ 70% ਤੋਂ ਜ਼ਿਆਦਾ, ਸ਼ਾਇਦ 80% ਉਹਨਾਂ ਦਾ ਜਿਹੜਾ ਉਹ ਆਇਲ ਹੈ ਉਹ ਮੁੱਲ ਲੈਂਦੇ ਨੇ, ਖਰੀਦਦੇ ਨੇ। ਵੱਡਾ ਉਹਨਾਂ ਦਾ ਸਾਊਦੀ ਅਰੇਬੀਆ ਤੋਂ ਹੈ, ਰਸ਼ੀਆ ਤੋਂ ਹੈ, ਕੁਛ ਈਰਾਨ ਤੋਂ ਹੈ ਜੀ। ਜੇ ਇੱਕ ਹਫ਼ਤੇ ਲਈ ਸਾਊਦੀ ਅਰੇਬੀਆ ਜਾਂ ਈਰਾਨ ਇਹ ਕਹੇ ਜੀ ਕਿ ਤੁਸੀਂ ਜੋ ਕਸ਼ਮੀਰੀਆਂ ਨਾਲ ਕਰ ਰਹੇ ਹੋ, ਜੋ ਮੁਸਲਮਾਨਾਂ ਨਾਲ ਕਰ ਰਹੇ ਹੋ, ਅਸੀਂ ਤੁਹਾਨੂੰ ਤੇਲ ਨਹੀਂ ਦੇਣਾ ਤੇ ਗੋਡਿਆਂ ਪਰਨੇ ਆ ਜਾਣ। ਹੁਣ ਪਾਕਿਸਤਾਨ ਉਹ ਆਵਾਜ਼ ਚੁੱਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਜਦੋਂ ਇਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਕੀਤਾ, ਹਾਈ ਕਮਿਸ਼ਨ ਵਾਪਸ ਸੱਦ ਲਏ, ਟ੍ਰੇਡ ਬੰਦ ਕਰ ਦਿੱਤਾ ਹੈ, ਵਪਾਰ ਬੰਦ ਕਰ ਦਿੱਤਾ ਹੈ UN ਲੈਵਲ ਦੇ ਉੱਤੇ। ਪਰ ਪਾਕਿਸਤਾਨ ਇੱਕ ਆਪਣੀਆਂ ਸਮੱਸਿਆਵਾਂ ਦੇ ਨਾਲ ਵੀ ਜੂਝ ਰਿਹਾ ਹੈ, ਇਨਰ ਉਹਨਾਂ ਦੇ ਕ੍ਰਾਈਸਿਸ ਵੀ ਹੈ, ਉਸ ਦਾ ਜ਼ਿਕਰ ਅਕਸਰ ਅਸੀਂ ਕਰਦੇ ਰਹਿੰਦੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਭਾਰਤ ਦੇ ਮੁਸਲਮਾਨ ਵੀ ਦੇਖਦੇ ਨੇ ਵੀ ਕਿੱਥੇ ਹੈ ਸਾਡੀ ਆਵਾਜ਼, ਔਰ ਜਿਨ੍ਹਾਂ ਦੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੂੰ ਆਨਰ ਕੀਤਾ। ਅਸੀਂ ਦੇਖਦੇ ਹਾਂ ਕਿ ਵੀ ਜਿੱਦਣ ਮੋਦੀ ਜਿਹੜਾ ਪਹਿਲੀ ਵਾਰ ਉਹ ਜੰਮੂ ਦੇ ਨੇੜੇ ਸਾਂਬੇ 'ਚ ਜਾਂਦਾ ਹੈ ਜੀ, ਤੇ ਆਲਮੋਸਟ 28 UAE ਦੇ ਧਨਾੜ ਜਿਹੜੇ ਅਰਬ ਨੇ, ਉਹਨਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਉਹਨੂੰ ਉੱਥੇ ਮਿਲ ਰਿਹਾ ਹੁੰਦਾ ਹੈ ਕਿ ਜੀ ਅਸੀਂ ਕਸ਼ਮੀਰ ਦੇ ਵਿੱਚ ਇਨਵੈਸਟਮੈਂਟ ਕਿਵੇਂ ਕਰਨੀ ਹੈ, ਔਰ ਉਹ ਦੁਨੀਆ ਨੂੰ ਪ੍ਰਭਾਵ ਦੇ ਰਿਹਾ। ਦੇਖੋ ਜੀ, ਇਹ ਅਸੀਂ ਤਾਂ ਜੰਮੂ ਕਸ਼ਮੀਰ ਨੂੰ ਖੁਸ਼ਹਾਲ ਬਣਾ, ਦੇਖੋ ਜੀ ਮੁਸਲਮਾਨ ਮੁਲਕਾਂ ਦਾ ਡੈਲੀਗੇਸ਼ਨ ਬੈਠਾ ਆ ਕੇ ਇਹ ਇਹਦੇ 'ਚ ਇਨਵੈਸਟ ਕਰਨਗੇ। ਸੋ ਇਸ ਨੂੰ ਤੁਸੀਂ ਬੇਹਯਾਈ ਕਹੋ, ਬੇਸ਼ਰਮੀ ਕਹੋ, ਕੀ ਲਫ਼ਜ਼ ਇਹਦੇ ਲਈ ਇਸਤੇਮਾਲ ਕੀਤਾ ਜਾਏ, ਇਹ ਹਾਲਾਂ ਸਾਨੂੰ ਵੀ ਕਈ ਵਾਰੀ ਇਹ ਗੱਲ ਉਪਰਾਮ ਕਰਦੀ ਹੈ ਕਿ ਵੀ ਜੇ ਇਸ ਲੈਵਲ ਦੀ ਤਾਕਤ ਵਾਲੇ ਮੁਲਕ ਜਿਹੜੇ ਨੇ ਉਹਨਾਂ ਦੇ ਹੁੰਦਿਆਂ ਮੁਸਲਮਾਨਾਂ ਦੇ ਨਾਲ ਇਹ ਹਿੰਦੂਤਵੀ ਇਹ ਕਰ ਰਹੇ ਨੇ ਤੇ ਅਸੀਂ ਕਿਹਦੇ ਪਾਣੀ ਹਾਰ ਹੈ। ਔਰ ਲੇਕਿਨ ਉਹ ਅਜੇ ਉਹਨਾਂ ਨੇ ਸਿੱਖਾਂ ਨੂੰ, ਇਹਦੇ ਬਾਵਜੂਦ ਕਿ ਮੋਦੀ ਉਹ ਡਰਾਮੇਬਾਜ਼ੀ ਵੀ ਕਰਦਾ ਹੈ ਕਿ ਜੀ ਸਿੱਖਾਂ ਨਾਲ ਦੋਸਤੀ ਦਾ ਡਰਾਮਾ ਵੀ, ਦੂਸਰਾ ਵੀ, ਅਸੀਂ ਤਾਂ ਲੜਾਂਗੇ, ਕੋਈ ਸਾਡੇ ਨਾਲ ਲੱਗੇ ਜਾਂ ਨਾ ਲੱਗੇ, ਅਸੀਂ ਇਹ ਸਮਝਦੇ ਹਾਂ ਕਿ ਭਾਈ ਅਸੀਂ ਸੱਚ, ਹੱਕ, ਇਨਸਾਫ ਦੀ ਲੜਾਈ। ਔਰ ਮੈਂ ਇਹੀ ਸਮਝਦਾ ਹਾਂ ਵੀ ਭਾਰਤ ਦੇ ਮੁਸਲਮਾਨਾਂ ਨੂੰ ਵੀ ਇਹ ਗੱਲ ਸਮਝਣੀ ਪਏਗੀ, ਕਸ਼ਮੀਰੀਆਂ ਨੂੰ ਤਾਂ ਇਸ ਗੱਲ ਦੀ ਸਮਝ ਹੈ। ਔਰ ਇਹੀ ਨਹੀਂ, ਉਹਨਾਂ ਨੇ ਕਸ਼ਮੀਰ ਦੇ ਵਿੱਚ ਕਿਵੇਂ 1 ਲੱਖ ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਡਿਸਅਪੀਅਰ ਕਰਤੇ, ਝੂਠੇ ਪੁਲਿਸ ਮੁਕਾਬਲੇ ਬਣਾਏ। ਉਹਨਾਂ ਦੀ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਸੀ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਯਾਸਿਨ ਮਲਿਕ ਦਾ, ਕਿ ਕਿਵੇਂ ਉਸ ਨੂੰ ਝੂਠੇ ਕੇਸਾਂ 'ਚ ਮਨੀ ਲਾਂਡਰਿੰਗ, ਟੈਰਰਿਜ਼ਮ, ਇਹ ਉਹ ਨੇ ਕਿਹਾ ਜੀ ਪਾ ਦਿਓ ਜਿੰਨੇ ਕੇਸ ਮੇਰੇ ਤੇ ਪਾਉਣੇ ਨੇ। ਕਹਿੰਦੇ ਜੀ ਹਾਂ, ਹੀ ਐਡਮਿਟਡ ਟੂ ਆਲ, ਉਹਨੇ ਕਿਹਾ ਜੀ ਤੁਸੀਂ ਝੂਠ ਹੀ ਬੋਲਣਾ। ਸੋ ਉਹ ਬੰਦਾ ਜਿਹੜਾ ਪੀਸਫੁਲ ਨੈਗੋਸ਼ੀਏਸ਼ਨ ਦੀ ਗੱਲ ਕਰਦਾ ਸੀ 1992-93 ਤੋਂ, ਜਿਹਨੂੰ ਜਿਹੜਾ ਅਮਰੀਕਨ ਡਿਪਲੋਮੈਟ ਨੇ ਔਰ ਇੰਡੀਅਨ ਏਜੰਸੀਆਂ ਨੇ ਜਿਹੜੀ ਗੱਲਬਾਤ ਸ਼ੁਰੂ ਕੀਤੀ, ਜੇ ਉਹਨੂੰ ਕਹਿਣਾ ਹੋਏ, ਉਹ ਇਨੀਸ਼ੀਅਲੀ ਕਸ਼ਮੀਰੀਆਂ ਦਾ ਲੌਂਗੋਵਾਲ ਬਣਿਆ। ਪਰ ਜੋ ਹਸ਼ਰ ਲੌਂਗੋਵਾਲ ਦਾ ਵੀ ਹੋਇਆ ਇਨ ਦਾ ਐਂਡ, ਸਮਝੌਤਾ ਦਾ ਕੀ ਅੱਗੇ ਸਿਰੇ ਚੜ੍ਹਨਾ ਸੀ। ਅੱਜ ਕਸ਼ਮੀਰ ਨੂੰ ਲੀਡਰਸ਼ਿਪ ਤੋਂ ਮਹਿਰੂਮ ਕਰ ਦਿੱਤਾ ਗਿਆ। ਉਹਨਾਂ ਦੇ ਜਰਨਲਿਸਟ ਹੋਣ, ਉਹਨਾਂ ਦੇ ਐਕਟਿਵਿਸਟ ਹੋਣ, ਉਹਨਾਂ ਦੇ ਹਿਊਮਨ ਰਾਈਟਸ ਵਾਲੇ ਜਿਨ੍ਹਾਂ ਨੂੰ UN ਰੈਕਗਨਾਈਜ਼ ਕਰਦਾ ਹੈ, ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਹੋਇਆ। ਪਰ ਮੈਂ ਇਸ ਤੱਤ ਤੇ ਹੀ ਪਹੁੰਚਿਆ, ਇਹ ਗੱਲ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ, ਆਜ਼ਾਦੀ ਘੁਲਾਟੀਆਂ ਨੂੰ, ਭਾਰਤ ਦੇ ਮੁਸਲਮਾਨਾਂ ਨੂੰ ਵੀ ਔਰ ਸਿੱਖ ਕੌਮ ਨੂੰ ਵੀ, ਕਿ ਸਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ ਔਰ ਅਸੀਂ ਖੁਦ ਲੜਾਂਗੇ ਵੀ ਅਖੀਰਲੇ ਸਾਹ ਤੱਕ ਜੀ। ਤੇ ਜੇ ਡਾਕਟਰ ਸਾਹਿਬ ਇਹ ਉਹ ਹੈ, ਤੇ ਜੇ ਪਾਕਿਸਤਾਨ ਸਪੈਸੀਫਿਕ ਦੇਖਣਾ ਹੋਵੇ, ਹੁਣ ਮਤਲਬ ਇਮਰਾਨ ਖਾਨ ਦੀ ਇੱਕ ਆਪਣੀ ਕਿਸਮ ਦੀ ਪਾਲਿਸੀ ਸੀ, ਪਹੁੰਚ ਸੀ ਇੰਡੀਆ ਦੇ ਪ੍ਰਤੀ, ਕਸ਼ਮੀਰ ਬਾਰੇ ਗੱਲ ਵੀ ਕਰਦੇ ਸੀ, ਪਰ ਟ੍ਰੇਡ ਜਿਹੜਾ ਹੈਗਾ ਭਾਰਤ ਦੇ ਨਾਲ ਉਹਦੀ ਵੀ ਤਵੱਕੋ ਹੁੰਦੀ ਹੈ। ਸੋ ਹੁਣ ਜਿਹੜੀ ਸ਼ਿਫਟ ਆਈ ਹੈ ਸਾਊਥ ਏਸ਼ੀਅਨ ਪੋਲਿਟਿਕਸ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਜਿਹੜਾ ਪਾਕਿਸਤਾਨ ਦਾ ਰੋਲ ਹੈ, ਖਾਸ ਤੌਰ 'ਤੇ ਭਾਰਤ ਪ੍ਰਤੀ ਜਿਹੜਾ ਪਾਕਿਸਤਾਨ ਦਾ ਰਵੱਈਆ ਹੈ, ਕੀ ਉਹਦੇ 'ਚ ਕੋਈ ਚੇਂਜ ਆ ਰਹੀ ਹੈ, ਜਾਂ
ਜਿਹੜਾ ਯੂਕਰੇਨ ਕ੍ਰਾਈਸਿਸ ਇਸ ਵਕਤ ਚੱਲ ਰਿਹਾ ਹੈ ਜਾਂ ਚਾਈਨਾ ਦੇ ਨਾਲ ਜਿਹੜੀ ਸਾਂਝ ਹੈਗੀ ਆ ਪਾਕਿਸਤਾਨ ਦੀ, ਵੀ ਓਵਰਆਲ ਇਹ ਗੱਲ ਜਾਊਗੀ ਕਿੱਧਰ ਨੂੰ, ਜਿਹੜੀ ਪਾਕਿਸਤਾਨ ਦੀ ਨੀਤੀ ਹੈ ਭਾਰਤ ਦੇ ਪ੍ਰਤੀ? ਦੇਖੋ, ਇਸ ਵੇਲੇ ਜੇ ਇਮਾਨਦਾਰੀ ਨਾਲ ਕਹਿਣਾ ਹੋਏ ਕਿ ਪਾਕਿਸਤਾਨ ਇਨ ਦਾ ਗ੍ਰਿਪ ਆਫ ਸੀਰੀਅਸ ਕ੍ਰਾਈਸਿਸ ਹੈ ਦੋ ਮਾਮਲਿਆਂ ਦੇ ਵਿੱਚ। ਪਹਿਲਾ ਜੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਕਿ $1 ਦੇ ਮੁਕਾਬਲੇ ਪਾਕਿਸਤਾਨੀ ਰੁਪਈਆ 200 ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ। IMF ਜਿਹੜਾ ਇੱਕ ਤੋਂ ਬਾਅਦ ਇੱਕ ਮੀਟਿੰਗਸ ਅੱਗੇ ਪਿੱਛੇ ਹੁਣ ਵੀ ਦੋਹਾ ਕਤਰ ਦੇ ਵਿੱਚ ਹੋ ਰਹੀ ਹੈ, ਉਹ ਕੋਈ ਹੱਥ ਪੱਲਾ ਫੜਾ ਨਹੀਂ ਰਹੇ। ਜਿਹੜਾ $6-7 ਬਿਲੀਅਨ ਦਾ ਉਹਨਾਂ ਦੇ ਨਾਲ ਪੈਕੇਜ ਹੋਇਆ ਸੀ, ਉਹਨਾਂ ਨੇ ਅੱਗੋਂ ਇਤਰਾਜ਼ ਕੀਤੇ ਨੇ, ਜੀ ਤੁਸੀਂ ਸਬਸਿਡੀਆਂ ਦੇ ਦਿੱਤੀਆਂ, ਤੁਸੀਂ ਇਹ ਕਰਤਾ ਉਹ ਕਰਤਾ। ਜਦੋਂ ਅਨਸਰਟਨਟੀ ਹੁੰਦੀ ਹੈ, ਜਿਹੜਾ ਇਨਵੈਸਟਰ ਹੈ ਜਿਹਦੇ ਕੋਲ ਪੈਸਾ ਹੈ, ਕੈਪੀਟਲ ਹੈ, ਉਹ ਹੱਥ ਰੋਕ ਲੈਂਦਾ ਹੈ, ਨਵੀਂ ਇਨਵੈਸਟਮੈਂਟ ਨਹੀਂ ਹੈ। ਔਰ ਜਿਹੜੀ ਸਰਕਾਰ ਇਮਰਾਨ ਖਾਨ ਨੂੰ ਚਲਦਾ ਕਰਨ ਤੋਂ ਬਾਅਦ ਬਣਾਈ, ਉਸ ਦਾ ਆਪਣਾ ਇਨਰ ਕ੍ਰਾਈਸਿਸ, ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ, ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਹੈ, ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡਿਫਲੈਕਟ ਕਰਕੇ ਇੱਧਰ ਨਵੀਂ ਹਕੂਮਤ ਬਣਾਈ ਸੀ ਹਮਜ਼ਾ ਸ਼ਰੀਫ ਦੀ, ਕਿ ਉਹ ਡਿਸਕੁਆਲੀਫਾਈ ਹੋ ਗਏ ਨੇ। ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਈ ਜਿਹੜੇ ਦੂਜੇ ਪਾਸੇ ਜਿਨ੍ਹਾਂ ਨੇ ਆਪਣੀ ਪਾਰਟੀ ਲਾਈਨ ਦੇ ਅਗੇਂਸਟ ਲਾਈਨ ਟੋ ਕੀਤੀ ਹੈ, ਉਹਨਾਂ ਕੋਲ ਵੋਟ ਦਾ ਹੱਕ ਨਹੀਂ ਹੈ। ਸੋ ਜਿਹੜੇ ਇਮਰਾਨ ਖਾਨ ਜਿਨ੍ਹਾਂ ਨੂੰ ਪਾਵਰ ਚੋਂ ਕੱਢਿਆ ਗਿਆ, ਉਹਨਾਂ ਨੇ ਇਹ ਸਾਰੇ ਪੀਰੀਅਡ ਦੇ ਵਿੱਚ ਇੱਕ ਵੱਡੇ ਸ਼ਹਿਰ ਤੋਂ ਲੈ ਕੇ ਹਰ ਥਾਂ ਤੇ ਜਲਸਿਆਂ ਦਾ ਸਿਲਸਿਲਾ ਇੰਨਾ ਜ਼ਬਰਦਸਤ ਸ਼ੁਰੂ ਕੀਤਾ। ਔਰ ਉਹਨਾਂ ਦਾ 1 ਪੁਆਇੰਟ ਜਿਹੜਾ ਪ੍ਰੋਗਰਾਮ ਹੈ, ਔਰ ਇੱਕੋ ਡਿਮਾਂਡ ਹੈ ਇਲੈਕਸ਼ਨਸ, ਅਰਲੀ ਇਲੈਕਸ਼ਨਸ। ਔਰ ਅੱਜ ਹੀ ਮੇਰੀ ਇੱਕ ਜਿਹੜੇ ਇਨਸਾਈਡਰ ਸੱਜਣ ਨੇ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ, ਸੋ ਉਹਨਾਂ ਨੇ ਕਿਹਾ ਕਿ ਵੀ ਇਲੈਕਸ਼ਨਸ ਬਹੁਤ ਕਰੀਬ ਨੇ। ਔਰ ਕਿਉਂਕਿ ਇਮਰਾਨ ਖਾਨ ਹੋਰਾਂ ਨੇ ਕਿਹਾ ਸੀ ਜੀ ਮੈਂ ਜਿਹੜਾ ਮਾਰਚ ਹੈ ਇਸਲਾਮਾਬਾਦ ਦਾ ਉਹ ਐਲਾਨਾਂਗਾ, ਉਹਨਾਂ ਨੇ ਸ਼ਾਇਦ ਹੁਣ 25 ਤੋਂ 29 ਦੇ ਵਿਚਕਾਰ ਐਲਾਨਣ ਦੀ ਗੱਲ ਕੀਤੀ ਹੈ। ਉਸ ਤੋਂ ਲੱਗਦਾ ਹੈ ਕਿ ਅੰਦਰੂਨੀ ਗੱਲਬਾਤ ਚੱਲ ਰਹੀ ਹੈ, ਕਿਉਂਕਿ ਇਸ ਵੇਲੇ ਸੁਸਾਇਟੀ ਜਿਹੜੀ ਹੈ ਉਹ ਪੋਲਰਾਈਜ਼ ਤਾਂ ਹੈ ਹੀ ਹੈ, ਬਟ ਅਨਸਰਟਨਟੀ ਹੈ। ਸੋ ਇਹੀ ਹੋਪ ਕੀਤੀ ਜਾ ਸਕਦੀ ਹੈ ਕਿ ਭਾਈ ਸਹੀ ਸ਼ਫਾਕ ਇਲੈਕਸ਼ਨਸ ਹੋਣ, ਜਿਹੜੀ ਹਕੂਮਤ ਲੋਕਾਂ ਦਾ ਮੈਂਡੇਟ ਲੈ ਕੇ ਆਏ। ਜੇ ਅੱਜ ਦਾ ਟ੍ਰੈਂਡ ਦੇਖਣਾ ਹੋਏ ਤਾਂ ਇਮਰਾਨ ਖਾਨ ਪੋਪੂਲੈਰਿਟੀ ਦੀ ਪੀਕ ਤੇ ਨੇ। ਹਾਲਾਂਕਿ ਇਹ ਸਵਾਲ ਜ਼ਰੂਰ ਹੋਏਗਾ ਕਿ ਜਿਸ ਕਿਸਮ ਦੀ ਐਨੀਮੋਸਿਟੀ ਇਮਰਾਨ ਖਾਨ ਔਰ ਅਮਰੀਕਾ ਦੇ ਵਿਚਾਲੇ ਡਿਵੈਲਪ ਹੋਈ, ਔਰ ਇਹ ਸਾਰੇ ਨੂੰ ਸਾਜ਼ਿਸ਼ ਦੇ ਤਹਿਤ ਦੇਖਿਆ ਜਾਂਦਾ ਹੈ, ਉਹ ਕਿਵੇਂ ਕੀ ਪਾਕਿਸਤਾਨ ਫਰਮਲੀ ਰਸ਼ੀਆ ਚਾਈਨਾ ਬਲੌਕ ਦੇ ਵਿੱਚ ਜਾਏਗਾ, ਜਾਂ ਅਮਰੀਕਾ ਦੇ ਨਾਲ ਜਿਹੜੀ ਹੈ ਉਹ ਵਾਪਸ ਅਮਰੀਕਾ ਨੂੰ ਰਿਅਲਾਈਜ਼ ਹੋਏਗਾ ਕਿ ਭਾਈ ਇਹ ਪੋਪੂਲਰ ਮੈਂਡੇਟ ਦੇ ਨਾਲ ਜਿਹੜੀ ਵੀ ਹਕੂਮਤ ਆਏ, ਭਾਵੇਂ ਉਹ ਅਮਰੀਕਾ ਦੀ ਲਾਈਕਿੰਗ ਦੀ ਹੋਏ ਕਿ ਨਾ ਹੋਏ, ਉਹਨਾਂ ਦੇ ਨਾਲ ਉਹਨਾਂ ਨੇ ਡੀਲ ਕਰਨਾ, ਜਾਂ ਕੋਈ ਹੋਰ ਜਿਹੜਾ ਪਾਰਟ ਬਣ ਸਕਦਾ। ਪਰ ਇਸ ਸਟੇਜ ਦੇ ਉੱਤੇ ਮੈਂ ਸਮਝਦਾ ਵੀ ਜਿਹੜੇ ਦੋਨੋਂ ਹੀ ਫਾਈਨੈਂਸ਼ੀਅਲ ਕ੍ਰਾਈਸਿਸ ਔਰ ਪੋਲੀਟੀਕਲ ਕ੍ਰਾਈਸਿਸ ਹੈ, ਉਹਦੇ ਚਲਦਿਆਂ ਹਿੰਦੂ ਤਵੀਆਂ ਨੂੰ ਹੋਰ ਵੀ ਮੌਕਾ ਮਿਲਿਆ ਹੋਇਆ। ਉਹਨਾਂ ਨੂੰ ਪਤਾ ਹੈ ਵੀ ਫੋਕਸ ਇੱਧਰ ਨਹੀਂ ਹੈ, ਔਰ ਉਹ ਆਪਣੀਆਂ ਜੋ ਉਹਨਾਂ ਨੇ ਯਾਸਿਨ ਮਲਕ ਦੇ ਮਾਮਲੇ 'ਚ ਕੀਤਾ ਹੈ ਕਨਵਿਕਸ਼ਨ, ਔਰ ਬਾਕੀ ਜੋ ਉਹਨਾਂ ਨੇ ਬਨਾਰਸ ਦੀ ਮਸਜਿਦ ਦੇ ਹਵਾਲੇ ਨਾਲ ਕਰ ਰਹੇ ਨੇ। ਸੋ ਇਸ ਸਭ ਦੇ ਚਲਦਿਆਂ ਅਸੀਂ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਅਸੀਂ ਇਹੀ ਸਮਝਦੇ ਹਾਂ ਕਿ ਪਾਕਿਸਤਾਨ ਸਟਰੋਂਗਰ ਹੋਏ, ਪਾਕਿਸਤਾਨ ਦਾ ਜਿਹੜਾ ਸਟੇਬਲ ਸਟਰੋਂਗਰ ਹੋਣਾ, ਜਿੱਥੇ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਹਿਫਾਜ਼ਤ ਵੱਲ ਵੀ ਇਹ ਇੱਕ ਐਟਲੀਸਟ ਸਿੰਬੋਲਿਕ ਪ੍ਰੈਜ਼ੈਂਸ ਰਹਿੰਦੀ ਹੈ ਇੰਟਰਨੈਸ਼ਨਲੀ ਆਵਾਜ਼ ਚੁੱਕਣ ਲਈ, ਉੱਥੇ ਹੁਣ ਤਾਂ ਸਿੱਖ ਕੌਮ ਵੀ, ਸਾਡੀ ਤਾਂ ਪਾਵਨ ਧਰਤੀ ਹੈ ਪਾਕਿਸਤਾਨ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ। ਔਰ ਇਮਰਾਨ ਖਾਨ ਦੀ ਹਕੂਮਤ, ਪਾਕਿਸਤਾਨ ਦੇ ਅਵਾਮ ਜਾਂ ਦੂਸਰੀਆਂ ਜਿਹੜੀਆਂ ਵੀ ਹਕੂਮਤਾਂ ਪਿਛਲੇ ਪੀਰੀਅਡ 'ਚ ਵੀ ਰਹੀਆਂ, ਭਾਵੇਂ ਫੌਜੀ ਰਜੀਮ ਵੀ ਰਿਹਾ, ਸਿੱਖਾਂ ਪ੍ਰਤੀ ਉਹਨਾਂ ਦਾ ਵਰਤਾਰਾ ਹਮੇਸ਼ਾ ਦੋਸਤਾਨਾ ਰਿਹਾ। ਔਰ ਅਸੀਂ ਜਿਹੜਾ ਐਜ਼ ਏ ਵੈਲ ਵਿਸ਼ਰ ਇਹੀ ਕਾਮਨਾ ਕਰਦੇ ਹਾਂ ਕਿ ਪਾਕਿਸਤਾਨ ਇਹਨਾਂ ਦੋਨੋਂ ਕ੍ਰਾਈਸਿਸ 'ਚੋਂ ਮਜ਼ਬੂਤ ਹੋ ਕੇ ਨਿਕਲੇ, ਤਾਂ ਕਿ ਪਾਕਿਸਤਾਨ ਭਾਰਤ ਵਿਚਲੀਆਂ ਅਕਲੀਤਾਂ ਦੀ ਵੀ ਆਵਾਜ਼ ਬਣ ਸਕੇ। ਜੀ ਡਾਕਟਰ ਸਾਹਿਬ, ਵਿਊਅਰਸ ਇਸੇ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।